ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਯੂਕਰੇਨ ਰਸ਼ੀਆ ਨੂੰ ਲੈ ਕੇ ਆ। ਉੱਥੇ ਰਸ਼ੀਆ ਨੇ ਤਬਾਹੀ ਮਚਾਈ ਹੋਈ ਆ ਤੇ ਇੱਕ ਜਗ੍ਹਾ ਤੋਂ ਖਬਰ ਆ ਰਹੀ ਵੀ 70 ਫੌਜੀ ਯੂਕਰੇਨ ਦੇ ਮਾਰੇ ਗਏ। ਖਾਰਕਿਵ ਜਿਹੜਾ ਟਾਊਨ ਆ ਉੱਥੇ ਬਹੁਤ ਬੰਬਾਰਡਮੈਂਟ ਹੋ ਰਹੀ ਆ। ਉਹੀ ਟਾਊਨ ਆ ਜਿਹੜਾ 30 ਕਿਲੋਮੀਟਰ ਦੂਰ ਆ ਰਸ਼ੀਆ ਦੇ ਬਾਰਡਰ ਤੋਂ, ਤੇ ਇੱਥੇ ਇੱਕ ਯੂਨੀਵਰਸਿਟੀ ਆ ਜਿੱਥੇ ਬਹੁਤ ਸਾਰੇ ਇੰਡੀਅਨ ਸਟੂਡੈਂਟਸ ਮੈਡੀਕਲ ਦੀ ਪੜ੍ਹਾਈ ਕਰਨ ਵੀ ਗਏ ਹੋਏ ਆ। ਤੇ ਇਹ ਵੀ ਖਬਰ ਆ ਰਹੀ ਆ ਵੀ ਇੱਕ ਇੰਡੀਅਨ ਮੂਲ ਦਾ ਜਿਹੜਾ ਨੌਜਵਾਨ ਪੜ੍ਹਨ ਗਿਆ ਸੀ ਸਟੂਡੈਂਟ, ਉਸ ਦੀ ਵੀ ਮੌਤ ਹੋਈ ਆ। ਜਿੰਨੀਆਂ ਖਬਰਾਂ ਆ ਰਹੀਆਂ ਖਾਸ ਕਰਕੇ ਇੰਡੀਅਨ, ਪਾਕਿਸਤਾਨੀ ਜਾਂ ਹੋਰ ਕਾਲੇ ਮੂਲ ਦੇ ਸਟੂਡੈਂਟਸ ਉੱਥੇ ਜਿਹੜੇ ਹੈਗੇ ਆ, ਕਿਉਂਕਿ ਬਹੁਤ ਵੱਡੀ ਗਿਣਤੀ 'ਚ ਸਟੂਡੈਂਟਸ ਉੱਥੇ ਪੜ੍ਹਦੇ ਆ ਮੈਡੀਕਲ, ਤੇ ਉਹਨਾਂ ਦੇ ਨਾਲ ਵਿਤਕਰਾ ਬਹੁਤ ਕੀਤਾ ਜਾ ਰਿਹਾ। ਟ੍ਰੇਨ ਦੇ ਉੱਤੇ ਚੜ੍ਹਨ ਨਹੀਂ ਦਿੱਤਾ ਜਾ ਰਿਹਾ, ਕਹਿੰਦੇ ਗੋਰੇ ਮੂਲ ਦੇ ਲੋਕਾਂ ਨੂੰ ਹੀ ਚੜ੍ਹਨ ਦਿੱਤਾ ਜਾ ਰਿਹਾ। ਇਹ ਵੀ ਵੀਡੀਓਜ਼ ਆਈਆਂ ਕਿਸ ਤਰ੍ਹਾਂ ਇੰਡੀਅਨ ਸਟੂਡੈਂਟਸ ਨੂੰ ਕੁੱਟਿਆ ਜਾ ਰਿਹਾ ਹੈਗਾ। ਬਹੁਤ ਹੀ ਬੁਰੀ ਸਿਚੁਏਸ਼ਨ ਆ, ਜਿਨ੍ਹਾਂ ਦੇ ਰਿਸ਼ਤੇਦਾਰ ਵਿਚਾਰੇ ਰੋਂਦੇ ਆ ਤੇ ਬਹੁਤ ਬੁਰਾ ਹਾਲ ਹੈਗਾ ਆ। ਇੰਡੀਆ ਦੀ ਸਰਕਾਰ ਕਹਿ ਤਾਂ ਰਹੀ ਆ ਵੀ ਜੀ ਅਸੀਂ ਲਿਆ ਰਹੇ ਆ, ਕੁਛ ਫਲਾਈਟ ਲੈ ਗਏ ਵੀ ਹੈਗੇ ਆ। ਹੁਣ ਕਹਿੰਦੇ ਆ ਵੀ ਕੀਵ ਟਾਊਨ ਛੱਡ ਜਾਓ, ਕਿਸ ਤਰ੍ਹਾਂ ਜਾਣ? ਸਨੋ ਉੱਥੇ -4 ਡਿਗਰੀ ਟੈਂਪਰੇਚਰ ਆ, ਟ੍ਰੇਨ 'ਚ ਚੜ੍ਹ ਨਹੀਂ ਦਿੰਦੇ। 1200 ਕਿਲੋਮੀਟਰ ਦੂਰ ਦਾ ਬਾਰਡਰ ਆ ਤੇ ਬਹੁਤ ਹੀ ਬੁਰੀ ਸਿਚੁਏਸ਼ਨ ਬਣੀ ਹੋਈ ਆ। ਤੇ ਦੂਸਰੇ ਪਾਸੇ ਅੱਜ ਰਸ਼ੀਆ ਦਾ 40 ਮੀਲ ਲੰਬਾ ਕੌਨਵੇ ਜਿਹੜਾ ਹੈ ਉਹ ਕੀਵ ਦੇ ਲਾਗੇ ਬਿਲਕੁਲ ਪਹੁੰਚਣ ਵਾਲਾ ਹੋਇਆ, ਉਸ ਰੂਟ ਤੇ ਜਾ ਰਿਹਾ ਹੈਗਾ। ਤੇ ਯੂਕਰੇਨ ਦੀ ਸਿਟੀ ਖਾਰਕਿਵ, ਉਹ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਾ ਵੀ ਬਹੁਤ ਬੰਬਾਰਡਮੈਂਟ ਉੱਥੇ ਹੋਈ ਹੈਗੀ ਆ। ਜੀ ਜੀ, ਬਿਲਕੁਲ। ਸੋ ਖਾਰਕੀਵ ਦੇ ਵਿੱਚ ਵੀ ਵੱਡੇ ਧਮਾਕੇ ਹੋਏ। ਉੱਥੇ ਦਾ ਜਿਹੜਾ ਫਰੀਡਮ ਸਕੇਅਰ ਜਿਹੜਾ ਆਖਿਆ ਜਾਂਦਾ, ਉੱਥੇ ਮਿਜ਼ਾਈਲ ਦੇ ਨਾਲ ਹਮਲਾ ਹੋਇਆ। ਇਹ ਨਵੀਨ ਨਾਂ ਦਾ ਜਿਹੜਾ ਮੁੰਡਾ ਆ, ਇਹ ਕਹਿੰਦੇ ਵੀ ਰੋਟੀ ਪਾਣੀ ਦੇ ਲਈ ਜਿਹੜਾ ਢਿੱਡ ਲੱਗਾ ਆ, ਉਸ ਨੂੰ ਭਰਨ ਦੇ ਲਈ ਲਾਈਨ ਦੇ ਵਿੱਚ ਸੀਗਾ। ਉੱਥੇ ਉਹ ਲੈਣ ਦੇ ਲਈ ਗਿਆ ਸੀ ਜਦ ਇਸ ਹਮਲੇ ਦੇ ਵਿੱਚ ਇਸ ਮੁੰਡੇ ਦੀ ਜਿਹੜੀ ਉਹ ਮੌਤ ਹੋ ਗਈ ਆ। ਜ਼ੈਲੈਂਸਕੀ ਨੇ ਯੂਰਪੀਅਨ ਸੰਘ ਨੂੰ ਸੰਬੋਧਨ ਕੀਤਾ ਆ। ਆਪਣੇ ਜਿਹੜੇ ਵੀ ਥਾਂ ਦੇ ਉੱਤੇ ਉਹ ਬੈਠਾ ਆ, ਬੰਕਰ ਹੋ ਸਕਦਾ ਹੈ ਜਾਂ ਕੋਈ ਪ੍ਰੈਜ਼ੀਡੈਂਸ਼ੀਅਲ ਬਿਲਡਿੰਗ ਹੋ ਸਕਦੀ ਜਾਂ ਕੁਛ ਵੀ ਜਿਹੜਾ ਹੈ ਉੱਥੋਂ ਨੇ ਜਿਹੜਾ ਕੀਤਾ। ਕਹਿੰਦੇ ਵੀ ਆਜ਼ਾਦੀ ਦਾ ਮੁੱਲ ਸਾਨੂੰ ਜਿਹੜਾ ਆ ਉਹ ਉਤਾਰਨਾ ਪੈ ਰਿਹਾ ਆ। ਆਪਣੇ ਹਿਸਾਬ ਦੇ ਨਾਲ ਖੂਨ ਦੇ ਨਾਲ ਜਿਹੜਾ ਟਰਾਂਸਲੇਟਰ ਸੀਗਾ ਉਹ ਵੀ ਕਹਿੰਦੇ ਆ ਵੀ ਇਸ ਦਾ ਤਰਜਮਾ ਕਰਦੇ ਕਰਦੇ 2-3 ਵਾਰੀ ਤਾਂ ਉਹ ਵੀ ਜਿਹੜਾ ਆ ਉਹ ਰੋ ਪਿਆ ਸੀਗਾ। ਯੂਰਪੀਅਨ ਸੰਘ ਦੇ ਲਈ ਕੱਲ ਉਸਦੀ ਮੈਂਬਰਸ਼ਿਪ ਦੇ ਲਈ ਯੂਕਰੇਨ ਨੇ ਕੱਲ ਐਪਲੀਕੇਸ਼ਨ ਜਿਹੜੀ ਉਹ ਘੱਲ ਦਿੱਤੀ ਸੀ। ਇਹ ਕਰਨ ਤੋਂ ਬਾਅਦ ਦੇ ਵਿੱਚ ਪੁਤਿਨ ਜਿਹੜਾ ਆ ਉਹ ਬੌਖਲਾਹਟ ਦੇ ਵਿੱਚ ਆ। ਉਹ ਪਾਗਲ ਜਿਹੜਾ ਇੱਕ ਹਿਸਾਬ ਦੇ ਨਾਲ ਹੋ ਗਿਆ ਤੇ ਉਸਨੇ ਜਿਹੜਾ ਰਾਜਧਾਨੀ ਕੀਵ ਆ ਤੇ 30 ਕਿਲੋਮੀਟਰ ਦੂਰ ਉਹਨਾਂ ਦੇ ਬਾਰਡਰ ਤੋਂ ਖਾਰਕੀਵ ਜਿਹੜਾ ਟਾਊਨ ਆ, ਇਹ ਸ਼ਹਿਰ ਆ, ਉੱਥੇ ਜਿਹੜੇ ਵੱਡੇ ਹਮਲੇ ਕਰ ਦਿੱਤੇ ਆ। 30 ਤੋਂ 40 ਕਿਲੋਮੀਟਰ ਲੰਬੀ ਜਿਹੜੀ ਇੱਕ ਇਹਨਾਂ ਦਾ ਕੌਨਵੋਏ, ਜਿਸ ਦੇ ਵਿੱਚ ਸੈਂਕੜੇ ਹੀ ਹਜ਼ਾਰਾਂ ਹੀ ਫੌਜੀ, ਉਸ ਦੇ ਨਾਲ ਅਸਲਾ ਤੇ ਟੈਂਕਸ, ਉਹ ਜਿਹੜੇ ਆ ਰਾਜਧਾਨੀ ਵੱਲ ਨੂੰ ਜਿਹੜੇ ਉਹ ਵੱਧ ਰਹੇ ਹੈਗੇ ਆ। ਸੋ ਸਥਿਤੀ ਬਹੁਤ ਜ਼ਿਆਦਾ ਗੰਭੀਰ, ਸੰਗੀਨ ਜਿਹੜੀ ਆ ਯੂਕਰੇਨ ਦੇ ਲੋਕਾਂ ਦੇ ਲਈ ਬਣਦੀ ਜਾ ਰਹੀ ਆ। ਕੀਵ ਦੇ ਵਿੱਚ ਇੱਕ ਜਿਹੜਾ ਟੀਵੀ ਟਾਵਰ ਤੇ ਰੇਡੀਓ ਟਾਵਰ ਸੀ, ਉਸ ਦੇ ਉੱਤੇ ਵੀ ਇੱਕ ਪ੍ਰੋਜੈਕਟਾਈਲ ਦੇ ਨਾਲ ਰੂਸ ਦੇ ਦੁਆਰਾ ਜਿਹੜਾ ਉਹ ਹਮਲਾ ਕੀਤਾ